ਅਗਲੀ ਖਬਰ ਦੇ ਵੱਲ ਵਧੀਏ ਤੇ ਕਹਿੰਦੇ ਕਿ ਜੇ ਆਪਾਂ 2-3 ਮਸਲਿਆਂ ਨੂੰ ਇਕੱਠੇ ਹੀ ਲੈ ਕੇ ਚੱਲੀਏ ਇੱਕ ਵਾਰੀ 'ਚ ਹੀ, ਡੱਲੇਵਾਲ ਦੀ ਸਿਹਤ ਤੇ ਜਿਹੜੀਆਂ ਕਿਸਾਨੀ ਮੰਗਾਂ ਨੇ, ਉਹਨਾਂ ਦੇ ਉੱਤੇ ਤੇ ਨਾਲ-ਨਾਲ ਕਹਿੰਦੇ ਕਿ ਜਥੇਬੰਦੀਆਂ ਦਾ ਹੰਕਾਰ ਵੱਡਾ ਹੈ, ਹਾਲਾਤ ਜਿਹੜੇ ਨੇ, ਜੋ ਇਸ ਟਾਈਮ ਦ੍ਰਿਸ਼ ਬਣਿਆ ਹੋਇਆ, ਜੋ ਇਸ ਟਾਈਮ ਹਾਲਾਤਾਂ ਦੇ ਵਿੱਚੋਂ ਜਿਹਦੇ ਵਿੱਚੋਂ ਅੰਦੋਲਨ ਨੂੰ ਲੰਘਣਾ ਪੈ ਰਿਹਾ, ਜਾਂ ਆਪਾਂ ਕਹਿ ਲਈਏ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ, ਉਹਨਾਂ ਤੋਂ ਜਥੇਬੰਦੀਆਂ ਦਾ ਹੰਕਾਰ ਹਾਲਾਤਾਂ ਤੋਂ ਵੀ ਵੱਡਾ ਬਣਿਆ ਖੜਾ। ਪ੍ਰਵੀਨ ਜੀ, ਲੰਘੇ ਐਤਵਾਰ ਅਸੀਂ ਜਾ ਕੇ ਆਏ ਹਾਂ ਖਨੌਰੀ ਬਾਰਡਰ ਜੀ। ਪੂਰਾ ਦਿਨ ਉੱਥੇ ਸੀਗੇ। ਕਿਸਾਨਾਂ ਨਾਲ ਵੀ ਗੱਲ ਹੋਈ, ਪਰਿਵਾਰਕ ਲੋਕਾਂ ਨਾਲ ਵੀ ਗੱਲ ਹੋਈ। ਉੱਥੇ ਜਿਹੜਾ ਟੈਂਪਰੇਰੀ ਡਰਾਮਾ ਘਰ ਨੂੰ ਹਸਪਤਾਲ ਬਣਾਇਆ ਉਹ ਵੀ ਦੇਖ ਕੇ ਆਏ ਅਸੀਂ, ਹੈਨਾ। ਤੇ ਵੱਖ-ਵੱਖ ਕਿਸਾਨ ਆਗੂਆਂ ਨਾਲ ਨਿੱਜੀ ਮਸਲਿਆਂ ਨੂੰ ਲੈ ਕੇ, ਤਾਜ਼ਾ ਸਥਿਤੀ ਨੂੰ ਲੈ ਕੇ ਗੱਲ ਹੋਈ। ਡਾਕਟਰ ਨਿੱਜੀ ਤੌਰ ਤੇ ਮਿਲਣ ਆਏ ਸਾਨੂੰ, ਤੇ ਅਸੀਂ ਡਾਕਟਰਾਂ ਦੋਵੇਂ ਤਰ੍ਹਾਂ ਦੇ ਸਰਕਾਰੀ ਡਾਕਟਰਾਂ ਦੀ ਵੀ ਰਾਏ ਸਾਡੇ ਕੋਲ ਪਹੁੰਚੀ, ਤੇ ਦੂਸਰੇ ਜਿਹੜੇ ਸਵੈਮਾਨ ਹੋਰਾਂ ਦੀ ਟੀਮ ਕੰਮ ਕਰ ਰਹੀ, ਉਹਨਾਂ ਨਾਲ ਵੀ ਸਾਡਾ ਕਾਫੀ ਸਮਾਂ ਗੱਲਬਾਤ ਹੋਈ। ਚਿੰਤਾ ਦੋਵੇਂ ਧਿਰਾਂ ਨੇ ਹੀ ਪ੍ਰਗਟਾਈ ਹੈ ਕਿ ਬਹੁਤ ਮਾੜੀ ਸਥਿਤੀ ਆ। ਉਹ ਦੱਸ ਰਹੇ ਸੀਗੇ ਕਿ ਹੁਣ ਅੰਗ ਇਸ ਸਥਿਤੀ 'ਚ ਨੇ ਕਿ ਜੇ ਇੱਥੋਂ ਭੁੱਖ ਹੜਤਾਲ ਮਰਨ ਵਰਤ ਛੱਡ ਵੀ ਦਿੱਤਾ ਜਾਵੇ ਤਾਂ ਵੀ ਉਹ ਅੰਗ ਉਵੇਂ ਪਹਿਲਾਂ ਵਾਂਗ ਕੰਮ ਨਹੀਂ ਕਰਨਗੇ। ਜੀ ਜੀ ਜੀ। ਤੇ ਇਹ ਸਥਿਤੀ ਦੇ ਵਿੱਚ ਹੁਣ ਸਥਿਤੀ ਆ ਗਈ ਹੈ। ਪਰ ਇਹ ਸਭ ਦੇ ਦਰਮਿਆਨ ਜਾ ਰਹੀਆਂ ਨੇ, ਉਹਨਾਂ ਦਾ ਲਾਅ ਲਸ਼ਕਰ ਲੈ ਕੇ, ਉਹ ਬੋਡੀਗਾਰਡ, ਉਹ ਕਾਫਲਾ, ਉਹ ਆਏ ਧੜ ਲੈ ਕੇ ਜਾਣਾ, ਤੇ ਉੱਥੇ ਜਾ ਕੇ ਫੋਟੋਆਂ ਖਿਚਾਉਣੀਆਂ, ਤੇ ਫੋਟੋਆਂ ਖਿਚਾ ਕੇ ਪੇਜਾਂ ਤੇ ਪਾਉਣੀਆਂ। ਉਹ ਦੋ ਪਹਿਲੂ ਦਰਸਾਉਂਦੇ ਨੇ। ਇੱਕ ਤਾਂ ਇਹ ਸਾਰੇ ਲੀਡਰ ਪਿੰਡਾਂ 'ਚ ਉਹਨਾਂ ਲੋਕਾਂ 'ਚ ਜਾਣ ਜੋਗਾ ਰਹਿਣਾ ਚਾਹੁੰਦੇ ਨੇ ਜਿਹੜੇ ਉੱਥੇ ਧਰਨਿਆਂ ਤੇ ਬੈਠੇ ਨੇ, ਤਾਂ ਕਿ ਅਸੀਂ ਕਹੀਏ ਦੇਖੋ ਜੀ ਅਸੀਂ ਤਾਂ ਆਏ ਸੀ ਨਾ ਉੱਥੇ, ਅਸੀਂ ਖਬਰ ਲੈ ਕੇ ਗਏ ਆ ਜੀ। ਇਹ ਪਹਿਲੂ। ਦੂਸਰਾ ਪਹਿਲੂ, ਜਿਹੜੀ ਉੱਥੇ ਲੀਡਰਸ਼ਿਪ ਹੁਣ ਇਹ ਸਾਰੀ ਪ੍ਰਕਿਰਿਆ ਚਲਾ ਰਹੀ ਆ, ਉਹ ਮੈਨੂੰ ਲੱਗਦਾ ਇਹਨਾਂ ਸਿਆਸੀ ਲੀਡਰਾਂ ਦਾ ਪ੍ਰਭਾਵ ਕਬੂਲ ਰਹੀ ਆ। ਉਹ ਕਹਿੰਦੇ ਕਿ ਤੁਸੀਂ ਇੱਥੇ ਕੀ ਕਰਨਾ ਨੇ, ਜੇ ਡੱਕਾ ਤੋੜਨਾ ਨਹੀਂ ਤੁਹਾਡਾ ਕੰਮ, ਵਿਧਾਨ ਸਭਾ ਤੇ ਲੋਕ ਸਭਾ 'ਚ ਸਾਡੀ ਆਵਾਜ਼ ਬਣਨਾ, ਜੇ ਉੱਥੇ ਨਹੀਂ ਬਣ ਰਹੀ ਤਾਂ ਇੱਥੇ ਕੀ ਕਰਨਾ। ਬਿਲਕੁਲ ਸਹੀ, ਬਿਲਕੁਲ। ਇਹਦਾ ਮਤਲਬ ਉਹਨਾਂ ਦਾ ਪ੍ਰਭਾਵ ਕਬੂਲ ਰਹੇ ਨੇ। ਲੈ ਵੀ ਦੇਖ, ਅੱਜ MP ਆ ਗਿਆ, ਅੱਜ MLA ਆ ਗਿਆ, ਅੱਜ ਮੰਤਰੀ ਆ ਗਿਆ, ਹੈ ਨਾ। ਇਸ ਲਈ ਉਹ ਇਸ ਪ੍ਰਭਾਵਾਂ 'ਚ ਨੇ। ਇਸ ਮਸਲੇ ਦੇ ਉੱਤੇ ਕੋਈ ਵੀ ਧਿਰ ਚਾਰਜੋਈ ਨਹੀਂ ਕਰ ਰਹੀ। ਮੈਨੂੰ ਕੱਲ ਉਹਦੀ ਇੰਟਰਵਿਊ ਨਾ ਖੂਬ ਚੱਲ ਰਹੀ ਹੈ ਹੁਣ, ਸੁਨੀਲ ਜਾਖੜ ਦੀ। ਠੀਕ ਹੈ ਜੀ। ਉਹਨੂੰ ਲੈ ਕੇ ਕੁਝ ਤਰ੍ਹਾਂ ਸਵਾਲ ਵੀ ਖੜੇ ਕਰ ਰਹੀਆਂ ਨੇ ਜਥੇਬੰਦੀਆਂ ਚੋਂ। ਉਹ ਕਹਿੰਦੇ ਵੀ ਜਾਖੜ ਨੂੰ ਜੇ ਇੰਨਾ ਹੀ ਫਿਕਰ ਆ ਡੱਲੇਵਾਲ ਹੋਰਾਂ ਦਾ, ਤਾਂ BJP ਦਾ ਜੇ ਪ੍ਰਧਾਨ ਤਾਂ ਹੈਗਾ ਹੀ ਆ, ਗੱਲ ਕਰੇ ਜਾ ਕੇ। ਸਹੀ ਹੈ। ਪਰ ਇੱਕ ਨੁਕਤੇ ਤੋਂ ਜਿਹੜੀ ਉਹਦੀ ਗੱਲ ਹੈ, ਉਹ ਗੱਲ ਤੇ ਗੌਰ ਵੀ ਕਰਨੀ ਬਣਦੀ ਹੈ। ਉਹ ਕਹਿੰਦਾ ਵੀ ਜਿੰਨੇ ਲੀਡਰ ਗਏ ਖਬਰ ਲੈਣ, ਕਹਿੰਦਾ ਸਾਰਿਆਂ ਨੇ ਜਾ ਕੇ ਡੱਲੇਵਾਲ ਹੋਰਾਂ ਦਾ ਹਾਲ ਵੀ ਪੁੱਛਿਆ, ਤੇ ਡਾਕਟਰਾਂ ਤੋਂ ਮੈਡੀਕਲ ਰਿਪੋਰਟ ਵੀ ਪੁੱਛੀ। ਕਹਿੰਦਾ ਕਿਸੇ ਲੀਡਰ ਨੇ ਡੱਲੇਵਾਲ ਨੂੰ ਇਹ ਅਪੀਲ ਕੀਤੀ ਕਿ ਤੁਸੀਂ ਮਰਨ ਵਰਤ ਛੱਡੋ ਜੀ, ਲੜਾਈ ਲੰਬੀ ਆ, ਆਪਾਂ ਇਕੱਠੇ ਲੜਾਂਗੇ। ਕਿਸੇ ਨੇ ਕਿਹਾ ਕਿ ਤੁਸੀਂ ਹਟ ਜਾਓ ਜੀ, ਅਸੀਂ ਬਹਿ ਜਾਂਦੇ ਹਾਂ ਜੀ। ਨਹੀਂ, ਕਿਸੇ ਨੇ ਪਹਿਲ ਕਦਮੀ ਕੀਤੀ। ਕਹਿੰਦਾ ਕਿ ਇਹ ਕਹਿਣ ਕੋਈ ਨਹੀਂ ਜਾਂਦਾ ਕਿ ਹਾਂ ਬਾਹਰ ਆਓ ਜੀ, ਇਹਦਾ ਹੱਲ ਕਰੀਏ ਆਪਾਂ ਕੋਈ ਮਸਲੇ ਦਾ, ਕਿਉਂਕਿ ਕਹਿੰਦੇ ਉਹਨਾਂ ਕੋਲ ਕੋਈ ਹੱਲੇ ਨਹੀਂਗਾ, ਜਾਂ ਹੱਲ ਕਰਨਾ ਹੀ ਨਹੀਂ ਚਾਹੁੰਦੇ, ਜਾਂ ਆਵਾਜ਼ ਬਣਨਾ ਨਹੀਂ ਚਾਹੁੰਦੇ। ਬਿਲਕੁਲ ਬਿਲਕੁਲ, ਮੁੱਦਾ ਤੇ ਆ ਗਿਆ। ਦੂਸਰੇ ਪਾਸੇ ਲੰਘੇ ਕੱਲ ਪੰਜਾਬ ਸਣੇ ਪੂਰੇ ਭਾਰਤ ਦੇ ਵਿੱਚ ਜਿਹੜੀ ਸੂਬਿਆਂ ਨੂੰ ਪਾਲਿਸੀ ਗਈ ਆ, ਉਹਦੇ ਆਧਾਰ ਤੇ ਤਹਿਸੀਲ ਪੱਧਰ ਤੇ ਪ੍ਰਦਰਸ਼ਨ ਸੀ SKM ਦਾ। ਠੀਕ ਹੈ ਜੀ। ਉਸ ਪ੍ਰਦਰਸ਼ਨਾਂ ਦੇ ਦਰਮਿਆਨ ਪੰਜਾਬ ਦੇ ਵਿੱਚ ਡੱਲੇਵਾਲ ਦੀ ਸਿਹਤ ਦਾ, ਇਹ ਕਿਸਾਨੀ ਮੰਗਾਂ ਦਾ ਮੁੱਦਾ ਵੀ ਨਾਲ ਰਿਹਾ। ਠੀਕ ਹੈ ਜੀ। ਸੋ ਉੱਥੋਂ ਇੱਕ ਸੁਨੇਹਾ ਗਿਆ ਕਿ ਹਾਂ ਮੰਗਾਂ ਦੇ ਮਾਮਲਿਆਂ ਤੇ ਸਹਿਮਤੀ ਵਾਲੇ ਪਾਸੇ ਨੂੰ ਵਧਿਆ ਜਾ ਰਿਹਾ। ਉਹ ਤੋਂ ਇੱਕ ਦਿਨ ਪਹਿਲਾਂ ਪਟਿਆਲੇ 'ਚ ਤਾਲਮੇਲ ਕਮੇਟੀ SKM ਵਾਲੀ ਜਿਹੜੀ 7 ਮੈਂਬਰੀ ਬਣੀ ਸੀ, ਉਹਦੇ ਵਿੱਚੋਂ 5 ਮੈਂਬਰ ਉੱਥੇ ਪਹੁੰਚੇ ਸੀ। ਉਧਰੋਂ ਭੰਦੇਰ ਉਹਨਾਂ ਦੇ ਮੈਂਬਰ ਆਏ ਸੀ ਕੁਝ, ਉਹ ਇਕੱਠੇ ਬੈਠ ਕੇ ਉਹਨਾਂ ਨੇ ਮੀਟਿੰਗ ਕੀਤੀ ਜੀ। ਪਰ ਇਸ ਦੇ ਵਿੱਚ ਬਾਰਡਰ ਵਾਲੀਆਂ ਜਥੇਬੰਦੀਆਂ ਦੇ ਨੁਮਾਇੰਦੇ ਜਾਂ ਡੱਲੇਵਾਲ ਉਹਨਾਂ ਦੇ ਸਾਥੀ, ਉਹਨਾਂ ਚੋਂ ਕੋਈ ਨਹੀਂ ਆਇਆ ਸਾਂਝੀ ਮੀਟਿੰਗ ਦੇ ਵਿੱਚ। ਸੋ ਇਸ ਨੇ ਇੱਕ ਵਾਰ ਫਿਰ, ਤੇ ਉੱਥੇ ਵੀ ਗੱਲਾਂ ਹੀ ਹੋਈਆਂ ਪੋਚਮੀਆਂ ਜੀਆਂ ਕਿ ਹਾਂ ਅਸੀਂ ਮੰਗਾਂ ਤੇ ਸਹਿਮਤ ਹਾਂ ਜੀ, ਅਸੀਂ ਵੀ ਤਾਂ ਇਹੀ ਲੜਾਈ ਲੜਦੇ ਹਾਂ ਜੀ, ਅਸੀਂ ਤੁਹਾਡੇ ਪਹਿਲੋਂ ਤੇ ਪਹਿਰਾ ਦਿੰਦੇ ਹਾਂ ਜੀ, ਆਪਾਂ ਆਪਣੇ ਮੋਰਚਿਆਂ ਤੇ ਤੈਨਾਤ ਹਾਂ ਜੀ। ਕਿਸੇ ਨੇ ਖੁੱਲ ਕੇ ਨਹੀਂ ਕਿਹਾ ਕਿ ਛੱਡੋ ਸਾਰਾ ਕੁਝ, ਚਲੋ ਆਓ ਬੈਠੋ ਇਕੱਠੇ। ਨਹੀਂ ਕਿਹਾ, ਬਿਲਕੁਲ। ਰਿਪੋਰਟ ਇਕੱਠੀ ਕਰਕੇ ਲਿਆਂਦੀ। ਅੱਜ ਚੰਡੀਗੜ੍ਹ ਦੇ ਕਿਸਾਨ ਭਵਨ 'ਚ ਫੇਰ ਬੈਠਕ ਹੋਊਗੀ। ਅੱਜ ਹੁਣ SKM ਦੀ ਬੈਠਕ ਹੈ, ਉਹਦੇ ਵਿੱਚ ਉੱਥੇ ਵਾਲੀ ਰਿਪੋਰਟ ਦੇਣਗੇ, ਉਹ ਤੋਂ ਬਾਅਦ ਫੈਸਲਾ ਲਵਾਂਗੇ। ਠੀਕ ਹੈ। ਮਤਲਬ ਇਹਦਾ ਮਤਲਬ ਕਿਸਾਨੀ ਮੰਗਾਂ, ਕਿਸਾਨੀ ਮਸਲੇ, ਅੰਦੋਲਨ ਦੀ ਸਥਿਤੀ, ਇਹ ਸਾਰੇ ਪਿੱਛੇ ਨੇ। ਸਾਡਾ ਝੰਡਾ, ਸਾਡਾ ਬੈਚ, ਸਾਡੀ ਜਥੇਬੰਦੀ ਇਹ ਮੂਹਰੇ ਆ। ਕਿਤੇ ਨਾ ਕਿਤੇ ਇਹ ਹਉਮੈ, ਇਹ ਹੰਕਾਰ ਨੁਕਸਾਨ ਕਿਸਾਨੀ ਅੰਦੋਲਨ ਦਾ ਵੀ ਕਰ ਰਿਹਾ, ਤੇ ਪੰਜਾਬ ਤੇ ਮੁਲਕ ਦਾ ਵੀ ਕਰ ਰਿਹਾ। ਜੇਕਰ ਤੁਸੀਂ ਇਹ ਲੜਾਈ ਲੜਦੇ ਹੋ ਤਾਂ ਲੋਕ ਤੁਹਾਤੋਂ ਆਸ ਵੀ ਕਰਦੇ ਆ, ਕਿਉਂਕਿ ਇਹ ਲੜਾਈ ਇਕੱਲੀ ਕਿਸਾਨੀ ਦੀ ਨਹੀਂ ਆ। ਪੰਜਾਬ ਦੀ ਆਪਾਂ ਵਾਰ-ਵਾਰ ਗੱਲ ਕਰ ਰਹੇ ਹਾਂ, ਪੰਜਾਬ ਦੀ ਆਰਥਿਕਤਾ ਦੀ ਲੜਾਈ ਆ, ਔਰ ਇਹਦੇ ਲਈ ਬਾਕੀ ਵਰਗਾਂ ਨੂੰ ਨਾਲ ਆਉਣਾ ਚਾਹੀਦਾ। ਉਹਦੇ ਨਾਲੋਂ ਵੱਡਾ ਪਹਿਲੂ ਇਹ ਖੜਾ ਹੈ ਕਿ ਜਿਹੜੀਆਂ ਧਿਰਾਂ ਲੜ ਰਹੀਆਂ ਨੇ ਉਹ ਇਕਜੁੱਟ ਨਹੀਂ ਹੈਗੀਆਂ। ਇਹ ਤੇ ਡਰਦੇ ਕਈ ਤਰ੍ਹਾਂ ਆਉਂਦੀਆਂ ਹੀ ਨਹੀਂ ਗਾ ਕਿ ਜੇ ਉੱਧਰ ਖੜੇ ਦਿਖੇ ਤਾਂ ਉਹ ਨਾਰਾਜ਼, ਉੱਧਰ ਖੜੇ ਦਿਖੇ ਤਾਂ ਉਹ ਨਾਰਾਜ਼।
ਤੇ ਇਸ ਸਭ ਦੇ ਦਰਮਿਆਨ ਮੇਰਾ ਇੱਕੋ ਇੱਕ ਸਵਾਲ ਆ, ਮੈਂ ਉੱਥੇ ਵੀ ਜਥੇਬੰਦੀਆਂ ਨੂੰ ਇਹ ਬਾਤ ਪਾ ਕੇ ਆਇਆ, ਤੇ ਜਦੋਂ ਬਾਕੀ ਕਿਸੇ ਨਾਲ ਗੱਲ ਨਹੀਂ, ਮੈਂ ਉੱਥੇ ਵੀ ਇਹ ਬਾਤ ਪਾਉਣਾ। ਮੈਂ ਕਿਹਾ ਵੀ ਜਦੋਂ ਕਿਸੇ ਧਿਰਾਂ ਨੂੰ ਇਕੱਠਿਆਂ ਕਰਨਾ ਹੋਵੇ ਤਾਂ ਉਦਾਹਰਨ ਦਿੱਤੀ ਜਾਂਦੀ ਆ ਕਿ ਵੀ ਉਹ ਲੱਕੜਾਂ ਵਾਲੀ ਉਦਾਹਰਨ ਸੁਣੀ ਆ ਤੁਸੀਂ, ਹੈ ਨਾ, ਕਿ ਕੱਲੀ ਕੱਲੀ ਸੀ ਤਾਂ ਟੁੱਟ ਗਈ, ਇਕੱਠੀਆਂ ਹੋਈਆਂ ਤਾਂ ਨਹੀਂ ਟੁੱਟੀ, ਹੈ ਨਾ। ਮੈਂ ਕਿਹਾ ਉਦਾਹਰਨ ਤੁਹਾਨੂੰ ਜੇ ਕਿਸੇ ਨੇ ਦੇਣੀ ਹੋਵੇ ਤਾਂ ਬੰਦਾ ਕਹੂਗਾ ਵੀ ਕਿਸਾਨ ਅੰਦੋਲਨ ਦੀ ਉਦਾਹਰਨ, ਪਰ ਉਹ ਤੁਹਾਨੂੰ ਦਈਏ, ਉਹ ਤਾਂ ਉਦਾਹਰਨ ਸੀ, ਉਦਾਹਰਨ ਬਣੇ ਹੋ ਕਿ ਹਾਂ ਦਿੱਲੀ ਇਕੱਠੇ ਸੀ ਤਾਂ ਜਿੱਤਿਆ। ਜੇ ਤੁਹਾਨੂੰ ਨਹੀਂ ਉਸ ਉਦਾਹਰਨ ਦੀ ਸਮਝ ਆ ਰਹੀ ਤਾਂ ਦੂਜਿਆਂ ਤੇ ਅਸਰ ਕੀ ਹੋਊਗਾ? ਬਿਲਕੁਲ ਸਹੀ ਹੈ, ਬਿਲਕੁਲ। ਸੋ ਇਸ ਲਈ ਇਹਨਾਂ ਦਾ ਹੰਕਾਰ ਮਸਲਿਆਂ ਦਾ ਨੁਕਸਾਨ ਕਰ ਰਿਹਾ। ਇਹਨਾਂ ਨੂੰ ਇਹ ਹੰਕਾਰ ਹਉਮੈ ਛੱਡ ਕੇ ਇੱਕ ਝੰਡੇ ਥੱਲੇ ਇੱਕ ਮੁੱਦੇ ਦੇ ਆਧਾਰ ਤੇ, ਜੇ ਮੈਂ ਕਹਿੰਦਾ ਤੁਹਾਡੀਆਂ ਖਨੌਰੀ ਔਰ ਸ਼ੰਭੂ ਵਾਲੀਆਂ ਮਸਲਿਆਂ ਤੇ ਨਹੀਂ ਇਕਜੁੱਟਤਾ ਬਣਦੀ ਤਾਂ ਘੱਟੋ ਘੱਟ ਜਿਹੜੀ ਖੇਤੀ ਪਾਲਿਸੀ ਬਣੀ ਉਹਦੇ ਤੇ ਇਕੱਠੇ ਹੋ ਜਾਓ, ਕਿਸੇ ਦੇ ਇੱਕ ਪੁਆਇੰਟ ਤੇ ਤਾਂ ਹੋ ਜਾਓ। ਸੋ ਇਹ ਦਬਾਅ ਦੇ ਵਿੱਚ ਅਸੀਂ ਅਪੀਲ ਵੀ ਕਰਦੇ ਹਾਂ ਤੇ ਉਮੀਦ ਵੀ ਕਰਦੇ ਹਾਂ ਕਿ ਘੱਟੋ ਘੱਟ ਅੱਜ ਸੁਖਾਵਾਂ ਫੈਸਲਾ ਆਵੇ। ਹਾਂਜੀ ਬਿਲਕੁਲ। ਦੇਖੋ, ਜਦੋਂ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ, ਤੁਸੀਂ ਹਮੇਸ਼ਾ ਇਹ ਗੱਲ ਕਹੀ ਹੈ ਵੀ ਉੱਥੇ ਜਦੋਂ ਇੱਕ ਇਹਨਾਂ ਦੀਆਂ ਸੁਰਾਂ ਨਹੀਂ ਸੀ ਮਿਲਦੀਆਂ, ਪਰ ਕਿਉਂਕਿ ਲੋਕਾਂ ਦਾ ਦਬਾਅ ਬਹੁਤ ਵੱਡਾ ਸੀ, ਇਹਨਾਂ ਨੂੰ ਮਜਬੂਰੀ ਕੁੰਡੀ ਲਾ ਕੇ ਹੈ ਨਾ ਗੁਲਾਮੇ ਫੜਨ ਤੱਕ ਜਾਂਦੇ ਸੀ। ਸਾਰਾ ਕੁਝ ਸਾਨੂੰ ਪਤਾ ਹੈ ਕਿਵੇਂ ਅੰਦਰ ਮਤਲਬ ਕੁੱਕੜਾ ਵਾਂਗ ਲੜਦੇ ਸੀ। ਦਰਵਾਜ਼ਾ ਤਾਂ ਖੁੱਲਦਾ ਸੀ ਜਦੋਂ ਬਾਹਰ ਸਾਂਝੀ ਪ੍ਰੈਸ ਕਾਨਫਰੰਸ ਲਈ ਮੇਜ਼ ਸਜਿਆ ਹੁੰਦਾ ਸੀ ਤੇ ਉੱਥੇ ਐਨ ਸਾਰਾ ਕੁਝ ਠੀਕ ਠਾਕ ਕਰਕੇ ਬਹਿੰਦੇ ਸੀ ਤੇ ਲੋਕਾਂ ਨੂੰ ਸੁਣਾਇਆ ਜਾਂਦਾ ਸੀ ਕਿ ਇਕੱਠੇ ਆ। ਉਹ ਪੰਜਾਬ ਦਾ ਦਬਾਅ, ਉੱਥੇ ਅੰਦੋਲਨ 'ਚ ਬੈਠੀਆਂ ਧਿਰਾਂ ਦਾ ਦਬਾਅ, ਉਹ ਮਸਲੇ ਦਾ ਦਬਾਅ, ਉਹ ਦਬਾਅ ਕੰਮ ਕਰ ਰਿਹਾ ਸੀ। ਸੋ ਮਸਲੇ ਹੁਣ ਉਹਦੇ ਨਾਲ ਵੀ ਵੱਡੇ ਬਣਦੇ ਜਾ ਰਹੇ ਨੇ, ਪਰ ਹੁਣ ਇਹ ਦਬਾਅ ਕਿਉਂ ਨਹੀਂ ਚੱਲ ਰਹੇ? ਹੁਣ ਇਹਨਾਂ ਨੂੰ ਕੀ ਹੰਕਾਰ ਆ ਗਿਆ ਕਿ ਅਸੀਂ ਜਿੱਤੇ ਹੋਏ ਹਾਂ? ਹਾਂਜੀ। ਪ੍ਰਭਾਵ ਤਾਂ ਸਿਰਜ ਜਾਂਦਾ ਸੀ ਨਾ ਇੱਕੇ ਦਾ। ਅੰਦਰ ਖਾਤੇ ਤੁਸੀਂ ਜੋ ਮਰਜ਼ੀ, ਬੰਦ ਕਮਰੇ 'ਚ ਜੋ ਮਰਜ਼ੀ ਸੀ, ਪਰ ਬਾਹਰ ਦੁਨੀਆ ਨੂੰ ਦਿਖਾਉਣ ਨੂੰ ਤਾਂ ਤੁਸੀਂ ਇੱਕ ਸੀ ਨਾ ਜੀ।